ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ ਜੀ, ਪਰ ਸੁਸ਼ੀਲ ਦਸਾਂਝ ਜੀ ਹੋਇਆ ਕਰਨਗੇ ਸ਼ਨੀਚਰਵਾਰ ਨੂੰ। ਬਲਤੇਜ ਪੰਨੂ ਜੀ ਐਤਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ, ਐਤਵਾਰ ਤੋਂ ਲੈ ਕੇ ਜੀ ਸ਼ੁੱਕਰਵਾਰ ਤੱਕ ਹੋਇਆ ਕਰਨਗੇ। ਤੇ ਅੱਜ ਦੇ ਦਿਨ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਉਹਨਾਂ ਦੇ ਨਾਲ ਖਬਰਾਂ ਕਰਾਂਗੇ। ਪੰਜਾਬ ਵਿੱਚ, ਭਾਰਤ ਵਿੱਚ ਕੀ ਕੁਛ ਵਾਪਰ ਰਿਹਾ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਮਨਦੀਪ ਸਿੰਘ ਸੈਨੋਜੇ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਕੈਲ ਬੇਕਰਸਫੀਲਡ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਸਾਊਥ ਵੈਸਟ ਫਾਰਮੇਸੀ ਵਾਲੇ ਜੋ ਦੋ ਥਾਵਾਂ ਤੋਂ ਸੇਵਾ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 6618375700 ਬੇਕਰਸਫੀਲਡ। ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ ਤੋਂ, ਇਹਨਾਂ ਦੇ ਬਹੁਤ ਬਹੁਤ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਕੈਪਟਨ ਦੀ ਸਿਰਦਰਦੀ ਵਧੀ ਆ। ਸੁਪਰੀਮ ਕੋਰਟ ਦਾ ਫੈਸਲਾ ਆ ਤੇ ਹੁਣ ਬੜੇ ਆਲੇ ਦੁਆਲੇ ਭਾਜੜ ਪਈ ਹੋਈ ਹੈ। ਬਿਲਕੁਲ ਜੀ, ਇਹਨੂੰ ਹਰ ਬੰਦਾ ਜਿਹੜਾ ਉਹ ਆਪੋ ਆਪਣੇ ਪੁਆਇੰਟ ਦੇ ਨਾਲ ਜਿਹੜਾ ਜੀ ਉਹ ਲੈ ਰਿਹਾ ਕਿ ਇਹ ਫੈਸਲਾ ਜਿਹੜਾ ਜੀ ਉਹਦੇ ਹੱਕ 'ਚ ਆਇਆ। ਉਹ ਕਹਿੰਦਾ ਉਹਦੇ ਹੱਕ 'ਚ ਆਇਆ। ਕੈਪਟਨ ਸਾਹਿਬ ਨੇ ਵੀ ਸਵਾਗਤ ਜਿਹੜਾ ਜੀ ਉਹ ਕੀਤਾ ਕਿ ਜਿਹੜਾ ਅਦਾਲਤ ਨੇ 2 ਮਹੀਨੇ ਦਾ ਸਮਾਂ ਦਿੱਤਾ। ਹਰਿਆਣੇ ਨੇ ਇਹ ਗੱਲ ਕਹੀ ਹੈ ਜੀ ਕਿ ਕੇਂਦਰ ਸਰਕਾਰ ਜਿਹੜਾ ਜੀ ਉਹ ਮੀਟਿੰਗ ਕਰਾ ਕੇ ਤੇ ਤੁਰੰਤ ਜਿਹੜਾ ਨਹਿਰ ਬਣਵਾਉਣ ਵੱਲ ਨੂੰ ਤੁਰੇ, ਕਿਉਂਕਿ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਹੈ ਜੀ ਉਹ ਇਹ ਆ ਕਿ ਹਰਿਆਣੇ ਨੇ ਨਹਿਰ ਬਣਾਤੀ ਹੈ ਤੇ ਪੰਜਾਬ ਨਹਿਰ ਜਿਹੜਾ ਜੀ ਉਹ ਕਿਉਂ ਨਹੀਂ ਬਣਾ ਰਿਹਾ। ਉਹਨੇ ਇਹ ਕਿਹਾ ਕਿ ਪਹਿਲਾਂ ਨਹਿਰ ਬਣਾਓ, ਬਾਅਦ ਦੇਖਾਂਗੇ ਪਾਣੀ ਦੀ ਵੰਡ ਦੇ ਬਾਰੇ ਦੇ ਵਿੱਚ। ਪਰ ਸਭ ਨੂੰ ਪਤਾ ਜੀ ਕਿ ਇਹ ਨਹਿਰ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਬਣ ਸਕਣੀ ਬਹੁਤ ਔਖੀ ਜਿਹੜੀ ਹੈ ਜੀ ਉਹ ਗੱਲ ਹੈ, ਕਿਉਂਕਿ ਅਸਲ ਜਿਹੜੀ ਸਮੱਸਿਆ ਪੰਜਾਬ ਦੀ, ਜੇ 80ਵਿਆਂ ਤੋਂ ਆਪਾਂ ਸ਼ੁਰੂ ਕਰਕੇ ਜੋ ਕੁਝ 92-93 ਤੱਕ ਚੱਲਿਆ, ਉਹ ਵੀ ਇਸ ਨਹਿਰ ਦੇ ਵਿੱਚੋਂ ਉਪਜਿਆ ਸੀਗਾ। ਕਪੂਰੀ ਦੇ ਵਿੱਚ ਪਹਿਲਾ ਮੋਰਚਾ ਲੱਗਿਆ, ਜਿਹੜਾ ਬਾਅਦ ਦੇ ਵਿੱਚ ਧਰਮ ਯੁੱਧ ਮੋਰਚਾ ਬਣ ਗਿਆ, ਔਰ ਕੀ ਕੁਝ ਜਿਹੜਾ ਜੀ ਹੁੰਦਾ ਰਿਹਾ ਇੱਥੇ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਮੌਕੇ ਦੇ ਵਿੱਚ ਜਿਹੜਾ ਪੰਜਾਬ ਡਿਟਰਮੀਨੇਸ਼ਨ ਐਕਟ 2004 ਪਾਸ ਕੀਤਾ ਸੀਗਾ, ਔਰ ਉਦੋਂ 13 ਸਾਲ ਬਾਅਦ ਹੁਣ ਇਹ ਜਿਹੜਾ ਜੀ ਫੇਰ ਮਸਲਾ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ। ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਜਿਹੜੇ 2 ਮਹੀਨੇ, ਉਹਦੇ ਦੌਰਾਨ ਕਿ ਉਹ ਦੋਏ ਧਿਰਾਂ ਜਿਹੜੀਆਂ ਜੀ ਉਹ ਬਹਿ ਕੇ ਗੱਲ ਕਰਨ। ਪੰਜਾਬ ਸਰਕਾਰ ਨੇ ਜਿਹੜਾ ਜੀ 2 ਮਹੀਨੇ ਜਿਹੜਾ ਮਿਲਣ ਦੇ ਉੱਤੇ ਰਾਹਤ ਤਾਂ ਮਹਿਸੂਸ ਜਿਹੜੀ ਹੈ ਜੀ ਉਹ ਕੀਤੀ ਆ, ਪਰ ਪੰਜਾਬ ਸਰਕਾਰ ਵੱਲੋਂ SYL ਦੀ ਡੀਨੋਟੀਫਾਈ ਕੀਤੀ ਜ਼ਮੀਨ ਬਾਰੇ ਫਿਲਹਾਲ ਸੁਪਰੀਮ ਕੋਰਟ ਨੇ ਕੋਈ ਫੈਸਲਾ ਨਹੀਂ ਦਿੱਤਾ, ਜਿਹਦੇ ਕਰਕੇ ਪੰਜਾਬ ਨੂੰ 2 ਮਹੀਨੇ ਦੀ ਰਾਹਤ ਮਿਲੀ ਆ। ਪਰ ਨਹਿਰ ਨਿਰਮਾਣ ਦਾ ਸੰਕਟ ਜਿਹੜਾ ਜੀ ਉਹ ਟਲਿਆ ਨਹੀਂ ਹੈ। ਪੰਜਾਬ ਸਰਕਾਰ ਪਹਿਲਾਂ ਦੀ ਮਾਤਰਾ ਦੇ ਵਿੱਚ ਨਿਸ਼ਚਿਤ ਜਿਹੜਾ ਜੀ ਉਹ ਥੋੜਾ ਰਿਲੈਕਸ ਜਿਹੜਾ ਹੋ ਸਕਦੀ ਹੈ ਕਿ ਇਹਦੇ ਉੱਤੇ ਫੈਸਲਾ ਕੋਈ ਵੱਡਾ ਨਹੀਂ ਆ ਗਿਆ, ਨਹੀਂ ਤਾਂ ਇਸ ਤੋਂ ਵੱਧ ਨਹੀਂ ਜੀ। ਜਿਹੜਾ ਸੁਪਰੀਮ ਕੋਰਟ ਦੇ ਫੈਸਲਾ ਹੈ ਜੀ ਉਹਦੇ ਮੂਹਰੇ ਰੱਖੇ ਤੱਥਾਂ ਦੇ ਅਨੁਸਾਰ 81 ਤੋਂ ਲੈ ਕੇ 13 ਤੱਕ ਜਿਹੜਾ ਪਾਣੀ ਦਾ ਵਹਾਅ ਸੀਗਾ ਜੀ, ਸੀਰੀਜ਼ ਦੇ ਅਨੁਸਾਰ ਪੰਜਾਬ ਦੇ ਕੋਲੇ ਪਹਿਲਾਂ 17.17 ਮਿਲੀਅਨ ਏਕੜ ਫੁੱਟ ਸੀਗਾ ਤੇ ਹੁਣ 13.38 ਮਿਲੀਅਨ ਫੁੱਟ ਜਿਹੜਾ ਜੀ ਉਹ ਰਹਿ ਗਿਆ। ਔਰ ਪਾਣੀ, ਪੰਜਾਬ ਦਾ ਪਾਣੀ ਦੇ ਬਾਰੇ ਇਹ ਜੇ ਪੱਖ ਸਾਬਤ ਹੋ ਜਾਂਦਾ ਹੈ ਕਿ ਪਾਣੀ ਘੱਟ ਹੈ, ਫੇਰ ਨਹਿਰ ਬਣਾਉਣ ਦੀ ਜਿਹੜੀ ਹੈ ਜੀ ਉਹ ਕੋਈ ਤੁਕ ਨਹੀਂ ਰਹੂਗੀ। ਪਰ ਹਰਿਆਣਾ ਸਰਕਾਰ ਤੁਰੰਤ ਫੈਸਲਾ ਲਾਗੂ ਕਰਾਉਣ ਦੇ ਉੱਤੇ ਜਿਹੜਾ ਜੀ ਉਹ ਜ਼ੋਰ ਦੇ ਰਹੀ ਹੈ। ਇੰਨਾ ਸੌਖਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਨਹੀਂ ਹੈਗਾ ਕਿ ਇੱਥੋਂ ਨਹਿਰ ਜਿਹੜੀ ਹੈ ਜੀ ਉਹ ਪੰਜਾਬ ਦੀ ਕੋਈ ਵੀ ਜਿਹੜੀ ਪਾਰਟੀ ਹੈ ਜੀ ਉਹਦੀ ਹਮਾਇਤ ਕਰ ਸਕੂਗੀ। ਜਿਸ ਪਾਰਟੀ ਨੇ ਹਮਾਇਤ ਕੀਤੀ, ਸਮਝੋ ਉਹ ਲੋਕ ਮਨਾਂ ਦੇ ਵਿੱਚੋਂ ਜਿਹੜੀ ਜੀ ਉਹ ਲੱਥੀ। ਪਾਣੀਆਂ ਦੇ ਜਿਹੜੇ ਮਾਹਰ ਨੇ, ਜਿਨ੍ਹਾਂ ਦੇ ਵਿੱਚ ਇੱਕ ਨਾਮ ਮੂਰਲੀ ਕਤਾਰ 'ਚ ਆਉਂਦਾ ਪ੍ਰੀਤਮ ਸਿੰਘ ਕੁਮੇਦਾਨ, ਉਹ ਪਹਿਲਾਂ ਤੋਂ ਹੀ ਇਹ ਵਿਚਾਰ ਦੇ ਰਿਹਾ ਹੈ ਕਿ ਨਹਿਰ ਦਾ ਨਿਰਮਾਣ ਜੇ ਹੋ ਵੀ ਜਾਂਦਾ ਹੈ ਤਾਂ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਨੂੰ ਹਰਿਆਣਾ ਤੋਂ ਪਾਣੀ ਹੋਰ ਵਾਪਸ ਮਿਲਣਾ ਹੈ। ਸਰਕਾਰ ਦੀ ਟ੍ਰਿਬਿਊਨਲ ਬਣਾਉਣ ਦੀ ਮੰਗ ਨਾਲ ਵੀ ਕਈ ਮਾਹਰ ਜਿਹੜੇ ਉਹ ਸਹਿਮਤ ਨਹੀਂ, ਕਿਉਂਕਿ ਮਾਮਲਾ ਕਾਨੂੰਨ ਮੁਤਾਬਕ ਹੱਕ ਜਿਹੜਾ ਜੀ ਉਹ ਸਾਬਤ ਕਰਨ ਦਾ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਸ ਮਾਮਲੇ ਦੇ ਉੱਤੇ ਪਾਣੀਆਂ ਦੇ ਜਿਹੜੇ ਮਾਹਰ ਨੇ ਉਹਨਾਂ ਦੀ ਸਲਾਹ ਵੀ ਆਉਂਦੇ ਦਿਨਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ ਜੀ ਉਹ ਲੈ ਸਕਦੇ ਆ। ਪਰ ਉਹਨਾਂ ਦੇ ਵਾਸਤੇ ਤਕੜੀ ਮੁਸੀਬਤ ਜਿਹੜੀ ਹੈ ਜੀ ਉਹਨਾਂ ਦੀ ਸਰਕਾਰ ਦੇ ਵਾਸਤੇ ਇਹ ਖੜੀ ਜ਼ਰੂਰ ਹੋ ਗਈ ਆ ਕਿ 2 ਮਹੀਨੇ ਦੇ ਵਿੱਚ, ਹਾਲਾਂਕਿ ਉਹ ਕੱਲ ਪ੍ਰਧਾਨ ਮੰਤਰੀ ਨੂੰ ਮਿਲੇ ਨੇ
ਇਹ ਮਸਲੇ ਦੇ ਬਾਰੇ ਤਾਂ ਨਹੀਂ, ਕੁਝ ਹੋਰ ਮਸਲਿਆਂ ਦੇ ਬਾਰੇ, ਪਰ ਇਹਦੇ ਉੱਤੇ ਵੀ ਗੱਲ ਹੋਈ ਜਿਹੜੀ ਉਹ ਦੱਸੀ ਜਾਂਦੀ ਹੈ। ਕੇਂਦਰ ਦੀ ਸਰਕਾਰ ਆਉਂਦੇ ਦਿਨਾਂ ਦੇ ਦੌਰਾਨ ਦੋਵੇਂ ਮੁੱਖ ਮੰਤਰੀਆਂ ਨੂੰ ਜਿਹੜਾ ਜੀ ਉਹ ਬਿਠਾ ਸਕਦੀ ਹੈ, ਪਰ ਇਹ ਤਾਂ ਕਿਸੇ ਵੀ ਹਾਲਤ ਦੇ ਵਿੱਚ ਐਕਸਪੈਕਟ ਨਹੀਂ ਨਾ ਕੀਤਾ ਜਾ ਸਕਦਾ ਕਿ ਉੱਥੋਂ ਫੈਸਲਾ ਇਹ ਆ ਸਕਦਾ ਕਿ ਠੀਕ ਹੈ ਜੀ, ਜੇ ਪੰਜਾਬ ਕੋਲੇ ਪਾਣੀ ਹੈ ਨੀਗਾ ਤੇ ਉਹ ਨਹਿਰ ਨਾ ਬਣਾਵੇ। ਇਸ ਤਰ੍ਹਾਂ ਦਾ ਫੈਸਲਾ ਤਾਂ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ ਜੀ। ਬਿਲਕੁਲ ਨਹੀਂ ਜੀ, ਕਦੇ ਵੀ ਨਹੀਂ। ਕਿ ਆਪਾਂ SYL ਦਾ ਮਾਮਲੇ ਦੀ ਵੀ ਜੇ ਨਾਲ ਲੱਗਦੀ ਗੱਲ ਕਰ ਲਈਏ ਤੇ ਬਾਦਲਾਂ ਦੇ ਦੋਵਾਂ ਹੱਥਾਂ 'ਚ ਲੱਡੂ। ਬਿਲਕੁਲ ਜੀ, ਇਹ ਮਾਮਲਾ ਕਿਉਂਕਿ ਇੱਕ ਵਾਰੀ ਫੇਰ ਭਖ ਪਿਆ। ਇਸ ਮਾਮਲੇ ਦੇ ਉੱਤੇ ਜਿਹੜੇ ਅਕਾਲੀ ਦਲ ਹੈ ਜੀ ਉਹ ਚੁੱਪ ਹੈ। ਉਹਨਾਂ ਨੇ, ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਹੈ ਨਹੀਂ ਇੱਥੇ ਮੁਲਕ ਦੇ ਵਿੱਚ, ਉਹ ਛੁੱਟੀਆਂ ਕੱਟਣ ਬਾਹਰ ਗਏ ਨੇ। ਉਹਨਾਂ ਦੇ ਨਾਂ ਤੇ ਬਿਆਨ ਜ਼ਰੂਰ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਟੇਬਲ ਦੇ ਉੱਤੇ ਲਿਆ ਕੇ ਜਿਹੜੀ ਗੱਲ ਦਾ ਸਵਾਗਤ ਕੀਤਾ ਤੇ ਇਹਦਾ ਮਤਲਬ ਉਹ ਸਮਝੌਤਾ ਜਿਹੜਾ ਜੀ ਉਹ ਕਰਨ ਵਾਲੇ ਨੇ। ਹਾਲਾਂਕਿ ਇਹ ਟੈਕਨੀਕਲੀ ਜਿਹੜਾ ਜੀ ਇਹ ਪੁਆਇੰਟ ਸੀਗਾ, ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਥੋੜ੍ਹੀ ਕਹਿ ਸਕਦੇ ਕਿ ਉਹ ਟੇਬਲ ਦੇ ਉੱਤੇ ਨਹੀਂ ਜਾਣਗੇ ਜਾਂ ਉਹ ਬੈਠਣ ਨੂੰ ਤਿਆਰ ਨਹੀਂ, ਉਹ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਹੋ ਜਾਊਗਾ। ਪਰ ਅਕਾਲੀ ਦਲ ਨੇ ਇੰਨਾ ਕੁ ਬਿਆਨ ਜਿਹੜਾ ਦਿੱਤਾ। ਬਾਕੀ ਜਿਹੜੇ ਉਹਨਾਂ ਦੇ ਵੱਡੇ ਵੱਡੇ ਹੋਰਡਿੰਗ ਸੀਗੇ ਕਿ ਪਾਣੀਆਂ ਲਈ ਮੈਂ ਕੋਈ ਵੀ ਕੁਰਬਾਨੀ ਦੇ ਸਕਦਾ, ਉਹ ਕੋਈ ਨਹੀਂ ਜਿਹੜਾ ਜੀ ਉਹ ਬੋਲਿਆ। ਉਹਦਾ ਕਾਰਨ ਇਹ ਹੈ ਜੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਭਵਿੱਖ ਕੁਝ ਵੀ ਹੋਵੇ, ਬਾਦਲ ਪਰਿਵਾਰ ਦੇ ਦੋਵਾਂ ਹੱਥਾਂ ਦੇ ਵਿੱਚ ਜਿਹੜੇ ਆ ਜੀ ਉਹ ਲੱਡੂ ਆ। ਬਾਦਲ ਪਰਿਵਾਰ ਦੀ ਹਰਿਆਣੇ ਦੇ ਜ਼ਿਲ੍ਹਾ ਸਿਰਸਾ ਦੇ ਵਿੱਚ ਬਾਲਾਸਰ ਦੇ ਵਿੱਚ 31 ਏਕੜ ਜ਼ਮੀਨ ਹੈ, ਜਿੱਥੇ ਵੱਡੇ ਰਕਬੇ ਦੇ ਵਿੱਚ ਬਾਗ ਲੱਗੇ ਹੋਏ ਆ। ਬਾਦਲ ਪਰਿਵਾਰ ਦੇ ਇਹਨਾਂ ਖੇਤਾਂ ਨੂੰ ਭਾਖੜਾ ਦਾ ਪਾਣੀ ਲੱਗਦਾ ਹੈ, ਜਿਹੜਾ ਕਿ ਬਣੀ ਬਰਾਂਚ ਰਾਹੀਂ ਇਹਨਾਂ ਖੇਤਾਂ ਦੇ ਵਿੱਚ ਪਹੁੰਚਦਾ ਹੈ। ਹਰਿਆਣਾ ਸਰਕਾਰ ਦੇ ਵੱਲੋਂ ਨਿਯਮਾਂ ਦੇ ਅਨੁਸਾਰ ਬਾਗਾਂ ਵਾਸਤੇ ਨਹਿਰੀ ਪਾਣੀ ਆਮ ਖੇਤਾਂ ਨਾਲੋਂ ਜ਼ਿਆਦਾ ਦਿੱਤਾ ਜਾ ਰਿਹਾ ਹੈ। ਪਿੰਡ ਬਾਲਾਸਰ ਦਾ ਜਿਹੜਾ ਸਰਪੰਚ ਹੈ ਉਹ ਕਹਿੰਦਾ ਕਿ ਬਾਲਾਸਰ ਦੇ ਰਕਬੇ ਲਈ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਹੈ। ਹਰਿਆਣਾ ਦੇ ਵਿੱਚ ਬਾਗਾਂ ਨੂੰ ਨਹਿਰੀ ਪਾਣੀ ਆਮ ਨਾਲੋਂ ਵੱਧ ਮਿਲਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਭਾਖੜਾ ਦਾ ਪਾਣੀ ਉਹਨਾਂ ਦੇ ਪਿੰਡ ਦੇ ਰਕਬੇ ਨੂੰ ਲੱਗਦਾ ਹੈ, ਕਦੇ ਪਾਣੀ ਦੀ ਕੋਈ ਦਿੱਕਤ ਨਹੀਂ ਰਹੀ। ਬਾਦਲ ਪਰਿਵਾਰ ਦਾ ਬਾਲਾਸਰ ਦੇ ਵਿੱਚ ਆਲੀਸ਼ਾਨ ਫਾਰਮ ਹਾਊਸ ਬਣਿਆ ਹੋਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਬਾਲਾਸਰ ਹੀ ਰਹਿੰਦੇ ਆ। ਭਵਿੱਖ ਦੇ ਵਿੱਚ SYL ਮਾਮਲੇ ਦੇ ਉੱਤੇ ਜੇ ਹਰਿਆਣਾ ਬਾਜੀ ਮਾਰਦਾ ਹੈ ਤਾਂ ਵੀ ਨਿੱਜੀ ਤੌਰ ਤੇ ਬਾਦਲਾਂ ਨੂੰ ਕੋਈ ਘਾਟਾ ਨਹੀਂ ਹੈ। ਬਾਦਲ ਪਰਿਵਾਰ ਦੇ ਸਿਆਸੀ ਹਿੱਤ ਪੰਜਾਬ ਦੇ ਨਾਲ ਜ਼ਰੂਰ ਜੁੜੇ ਹੋਏ ਆ। ਪਿੰਡ ਬਾਦਲ ਦੇ ਵਿੱਚ ਵੀ ਪਰਿਵਾਰ ਦੇ ਬਾਗ ਹੈਗੇ ਆ। ਅਕਾਲੀ ਦਲ ਦੇ ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ SYL ਦੇ ਬਣਨ ਜਾਂ ਨਾ ਬਣਨ ਦੇ ਨਾਲ ਬਾਲਾਸਰ ਦੇ ਰਕਬੇ ਦੇ ਪਾਣੀ ਦੇ ਉੱਤੇ ਕੋਈ ਅਸਰ ਜਿਹੜਾ ਜੀ ਉਹ ਨਹੀਂ ਪੈਣ ਲੱਗਿਆ। ਬਾਦਲਾਂ ਦੀ ਯਾਰੀ ਜਿਹੜੀ ਹੈ ਜੀ ਉਹ ਚੌਟਾਲਾ ਪਰਿਵਾਰ ਦੇ ਨਾਲ ਸਭ ਨੂੰ ਪਤਾ ਹੈ ਜੀ। ਔਰ ਚੌਧਰੀ ਦੇਵੀ ਲਾਲ ਦਾ ਕਿੱਲਿਆਂਵਾਲੀ ਦੇ ਵਿੱਚ ਸ਼ਾਨਦਾਰ ਯਾਦਗਾਰ ਜਿਹੜੀ ਆ ਉਹ ਬਾਦਲ ਪਰਿਵਾਰ ਨੇ ਹੀ ਜਿਹੜੀ ਆ ਜੀ ਉਹ ਬਣਾਈ ਹੋਈ ਆ। ਜਿਹੜਾ ਇਨੈਲੋ ਨੇ ਰਸਤਾ ਰੋਕਿਆ ਸੀਗਾ ਜੀ, ਉਹਦੇ ਵਿੱਚ ਅਕਾਲੀ ਦਲ ਦਾ ਨੁਮਾਇੰਦਾ ਜਿਹੜਾ ਜੀ ਉਹ ਸ਼ਾਮਲ ਹੋਇਆ ਸੀਗਾ ਔਰ ਉਹ ਇਹ ਕਹਿੰਦਾ ਸੀਗਾ ਕਿ ਉਹ ਪਾਰਟੀ ਕਰਕੇ ਹੀ ਇਹਦੇ ਵਿੱਚ ਆਇਆ ਜੀ। ਸੋ ਇਹ ਉਹਨਾਂ ਦੇ ਉੱਤੇ ਇਸ ਫੈਸਲੇ ਦਾ ਕੋਈ ਜਿਹੜਾ ਜੀ ਉਹ ਅਸਰ ਨਹੀਂ ਹੋਣਾ, ਨਾ ਉਹਨਾਂ ਦੀ ਜ਼ਮੀਨ ਦੇ ਉੱਤੇ, ਨਾ ਉਹਨਾਂ ਦੀ ਕੋਈ ਪ੍ਰਾਪਰਟੀ ਦੇ ਉੱਤੇ ਜੀ। ਤੇ ਅੱਗੇ ਆਪਾਂ ਗੁਰਜੀਤ ਰਾਣਾ ਦੀ ਜੇ ਗੱਲ ਕਰੀਏ, ਖੱਡਾਂ ਦੀ ਗੱਲ ਆਪਾਂ ਕਾਫੀ ਕੀਤੀ ਆ ਤੇ ਉਸ ਦੇ ਰਸੋਈਆਂ ਦੀ ਖੱਡਾਂ ਦੀ ਅਲਾਟਮੈਂਟ ਰੁਕੀ ਜੀ। ਇਹ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਜੀ, ਰਾਣਾ ਗੁਰਜੀਤ ਸਿੰਘ ਹੋਰਾਂ ਦੇ 2 ਮੁਲਾਜ਼ਮਾਂ ਨੂੰ ਰੇਤਾ ਦੀਆਂ ਖੱਡਾਂ ਦੀ ਹੋਈ ਅਲਾਟਮੈਂਟ ਜਿਹੜੀ ਆ ਜੀ ਉਹ ਹਾਲ ਦੀ ਘੜੀ ਰੋਕ ਲਈ ਗਈ ਆ। ਰਾਣਾ ਗੁਰਜੀਤ ਹੋਰਾਂ ਦੇ ਖਾਨਸਾਮੇ ਅਮਿਤ ਬਹਾਦਰ ਤੇ ਇੱਕ ਹੋਰ ਮੁਲਾਜ਼ਮ ਕੁਲਵਿੰਦਰ ਪਾਲ ਸਿੰਘ ਦੇ ਨਾਂ ਦੇ ਉੱਤੇ ਸੈਦਪੁਰ ਖੁਰਦ ਤੇ ਮਹਿਦੀਪੁਰ ਦੀਆਂ ਰੇਤਾ ਖਾਣਾ ਜਿਹੜੀਆਂ ਹਾਸਲ ਕੀਤੀਆਂ ਸੀਗੀਆਂ ਜੀ। ਵਿਭਾਗ ਦਾ ਇੱਕ ਅਧਿਕਾਰੀ ਜਿਹੜਾ ਜੀ ਉਹ ਦੱਸਦਾ ਹੈ ਕਿ ਜਸਟਿਸ ਰਿਟਾਇਰਡ ਜਿਹੜੇ JS ਨਾਰੰਗ ਕਮਿਸ਼ਨ ਦੀ ਰਿਪੋਰਟ ਆਉਣ ਤੱਕ ਇਹਨਾਂ ਦੀ ਅਲਾਟਮੈਂਟ ਰੋਕਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ, ਦੋਵਾਂ ਜਿਹੜੀਆਂ ਖਾਣਾ ਨੇ ਉਹਨਾਂ ਨੂੰ ਅਲਾਟ ਕਰਨਾ ਕਾਨੂੰਨਨ ਵਾਜਬ ਨਹੀਂ ਹੋਊਗਾ। ਉਹ ਆਪਣੇ ਨਾਮ ਦੱਸੇ ਤੋਂ ਬਿਨਾਂ ਜਿਹੜਾ ਜੀ ਇਹ ਕਹਿੰਦਾ ਕਿ ਅਸੀਂ ਜੁਡੀਸ਼ੀਅਲ ਕਮਿਸ਼ਨ ਦੀ ਜਾਂਚ ਦਾ ਅੰਤਮ ਨਤੀਜਾ ਆਉਣ ਤੱਕ ਜਿਹੜਾ ਜੀ ਉਹ ਉਡੀਕ ਕਰਾਂਗੇ। ਰਾਣਾ ਗੁਰਜੀਤ ਹੋਰਾਂ ਦੇ 4 ਮੁਲਾਜ਼ਮਾਂ ਦੇ ਵੱਲੋਂ ਨਿਲਾਮੀ ਦੇ ਰਾਹੀਂ ਜਿਹੜੀਆਂ ਇਹ ਖੱਡਾਂ ਹਾਸਲ ਕੀਤੇ ਜਾਣ ਦਾ ਜਦੋਂ ਖੁਲਾਸਾ ਹੋਇਆ ਸੀਗਾ ਤਾਂ ਇੱਕ ਵਾਰੀ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਸਭ ਨੂੰ ਪਤਾ ਕਿ ਤਰਥੱਲੀ ਜਿਹੜੀ ਉਹ ਮਚ ਗਈ ਸੀ। ਔਰ ਰਾਣਾ ਗੁਰਜੀਤ ਹੋਰਾਂ ਦੇ ਮੁਲਾਜ਼ਮਾਂ ਦੇ ਵਿੱਚ ਮੰਤਰੀ ਦਾ ਰਸੋਈਆ ਅਮਿਤ ਬਹਾਦਰ ਵੀ ਸੀ, ਜਿਹਨੇ ਕੋਈ 26.5 ਕਰੋੜ ਰੁਪਏ ਦੇ ਵਿੱਚ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦੇ ਪਿੰਡ ਸੈਦਪੁਰ ਖੁਰਦ ਦੀ ਜਿਹੜੀ ਖੱਡ ਸੀ ਉਹਦਾ ਠੇਕਾ ਹਾਸਲ ਕੀਤਾ ਸੀਗਾ। ਡਿਪਟੀ ਜਨਰਲ ਮੈਨੇਜਰ ਇਹਨਾਂ ਦੀ ਕੰਪਨੀ 'ਚ ਕੁਲਵਿੰਦਰ ਪਾਲ ਸਿੰਘ ਨੇ ਮਹਿਦੀਪੁਰ ਖੱਡ ਦਾ ਠੇਕਾ 9.25 ਕਰੋੜ ਰੁਪਏ ਦੇ ਵਿੱਚ ਲਿਆ ਸੀਗਾ। ਦੂਜੇ 2 ਮੁਲਾਜ਼ਮਾਂ ਨੇ ਵੀ ਕਰੋੜਾਂ ਦੇ ਠੇਕੇ ਹਾਸਲ ਕੀਤੇ, ਪਰ ਉਹ ਬੋਲੀ ਤੋਂ ਪਿੱਛੇ
ਜਿਹੜਾ ਉਹ ਹਟ ਗਏ ਸੀਗੇ। ਜਿਹੜਾ ਇਹ ਜਾਂਚ ਕਮਿਸ਼ਨ ਬੈਠਾ ਹੋਇਆ ਜੀ, ਅਜੇ ਉਹਦੀ ਰਿਪੋਰਟ ਕਦੋਂ ਕੁ ਤੱਕ ਆਉਂਦੀ ਹੈ JS ਨਾਰੰਗ ਹੋਰਾਂ ਦੇ ਕਮਿਸ਼ਨ ਦੀ, ਇਹਦਾ ਕੁਝ ਜਿਹੜਾ ਜੀ ਪੱਕਾ ਨਹੀਂ ਪਤਾ ਕਿ ਕਿੰਨਾ ਸਮਾਂ ਉਹਨਾਂ ਦੀ ਰਿਪੋਰਟ ਆਉਂਦਿਆਂ ਜਿਹੜਾ ਜੀ ਉਹ ਲੱਗ ਸਕਦਾ ਹੈ। ਪਰ ਤਾਂ ਕਿ ਅੱਗੋਂ ਜਿਹੜਾ ਜੀ ਹੋਰ ਵਿਵਾਦ ਨਾ ਵਧੇ, ਤਾਂ ਕਰਕੇ ਸਰਕਾਰ ਨੇ ਹਾਲ ਦੀ ਘੜੀ ਇਹ ਜਿਹੜੀਆਂ ਅਲਾਟਮੈਂਟ ਸੀਗੀਆਂ ਰਸੋਈਏ ਨੂੰ ਤੇ ਬਾਕੀ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਉੱਥੇ ਕੰਪਨੀ ਦੇ ਵਿੱਚ, ਉਹਨਾਂ ਦੀਆਂ ਹਾਲ ਦੀ ਘੜੀ ਰੋਕੀਆਂ ਨੇ। ਬੇਸ਼ੱਕ ਇਹ ਕਾਗਜ਼ਾਂ ਪੱਤਰਾਂ ਦੇ ਵਿੱਚ ਜਿਹੜੀਆਂ ਦੀ ਉਹ ਰੁਕੀਆਂ ਨੇ, ਪਰ ਇਹਨਾਂ ਖੱਡਾਂ ਦੀ ਗੱਲ ਨਹੀਂ, ਬਾਕੀ ਜਗ੍ਹਾ ਦੇ ਉੱਤੇ ਵੀ ਰਾਤ ਨੂੰ ਜਿਹੜੀ ਮਾਈਨਿੰਗ ਆ ਉਹ ਧੜੱਲੇ ਦੇ ਨਾਲ ਹੋ ਰਹੀ ਆ। ਔਰ ਜਿਹੜੇ ਹੁਣ ਸੱਤਾ ਦੇ ਵਿੱਚ ਨੇ ਜੀ, ਉਹਨਾਂ ਦੇ ਟਰੱਕ ਤੇ ਟਰਾਲੀਆਂ ਜਿਹੜੀਆਂ ਜੀ ਉਹ ਧੜਾ ਧੜ ਭਰੇ ਜਾ ਰਹੇ ਨੇ ਰੇਤੇ ਦੇ। ਬਿਲਕੁਲ ਜੀ, ਕਹਿੰਦੇ ਦਿਨ ਤੇ ਰਾਤ ਇੱਕ ਕੀਤਾ ਹੋਇਆ ਹੈ ਉਹਨਾਂ ਨੇ। ਤੇ ਅੱਗੇ ਆਪਾਂ ਗੱਲ ਕਰੀਏ ਜੇ ਸਰਕਾਰ ਆ ਜਿਹੜੀ ਹੁਣ ਮੌਜੂਦਾ ਸਰਕਾਰ ਆ, ਉਹਨਾਂ ਦੇ ਸਲਾਹਕਾਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਥੋੜਾ ਹੌਲੀ ਚੱਲੋ, ਬਹੁਤ ਤੇਜ਼ ਚੱਲ ਰਹੇ ਨੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ, ਉਹਨਾਂ ਨੇ ਜਿਹੜਾ ਇੰਜੀਨੀਅਰ ਜਿਹੜੇ ਸੀਗੇ 4 ਜਿਨ੍ਹਾਂ ਦੇ ਉਹਨਾਂ ਨੇ ਮੁਅੱਤਲ ਕਰਤਾ ਸੀਗਾ, ਜਿਨ੍ਹਾਂ ਨੂੰ ਉਹਨਾਂ ਦੀਆਂ ਅਰਜ਼ੀਆਂ ਦੇ ਉੱਤੇ ਸੁਣਵਾਈ ਜਿਹੜੀ ਸੀਗੀ ਕੱਲ ਲਾਈ ਇੱਕ ਅਦਾਲਤ ਵਾਂਗੂ, ਉਹਦੇ ਵਿੱਚ ਮੀਡੀਆ ਵੀ ਜਿਹੜਾ ਜੀ ਉਹ ਇਨਵੋਲਵ ਕੀਤਾ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਗਲਤ ਕੀਤਾ। ਉਹਨਾਂ ਨੂੰ ਮੌਕਾ ਇੱਕ ਹੋਰ ਅਜੇ ਦਿੱਤਾ ਗਿਆ ਜੀ ਕਿ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਪੱਖ ਜਿਹੜਾ ਉਹ ਪੇਸ਼ ਕਰ ਸਕਦੇ ਆ। ਉਂਗਲ ਜਿਹੜੀ ਹੈ ਜੀ ਇਸ ਮੀਟਿੰਗ ਦੇ ਵਿੱਚ ਹਾਲਾਂਕਿ ਸਾਰੀ ਦੀ ਸਾਰੀ ਉੱਠੀ ਡਿਪਟੀ ਮੁੱਖ ਮੰਤਰੀ ਦੇ ਵੱਲ, ਪਿਛਲੇ ਵੱਲ ਜਿਹੜੇ ਸਾਬਕਾ ਨੇ, ਤੇ ਉਹਨਾਂ ਦੇ ਕਹੇ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਉਹ ਹੁੰਦਾ ਸੀਗਾ। ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਸਲਾਹਕਾਰ ਨੇ ਜਿਹੜੇ ਜੀ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਹ ਕਿਹਾ ਜੀ ਕਿ ਚੌਕੇ ਛਿੱਕੇ ਨਾ ਮਾਰੋ, ਆਪਣੀ ਵਿਕਟ ਬਚਾਓ, ਕਿਉਂਕਿ ਉਹ ਬਹੁਤ ਤੇਜ਼ ਜਿਹੜਾ ਜੀ ਉਹ ਚੱਲ ਰਹੇ ਨੇ। ਔਰ ਇਹ ਕਿਹਾ ਗਿਆ ਜੀ ਕਿ ਉਹਨਾਂ ਦੀਆਂ ਕਾਰਵਾਈਆਂ ਸਰਕਾਰ ਅੰਦਰਲੇ ਕੁਝ ਖਾਸ ਹਿੱਸਿਆਂ ਨੂੰ ਰੜਕ ਰਹੀਆਂ ਨੇ ਤੇ ਨਿਯਮਾਂ ਦੀ ਉਲੰਘਣਾ ਵੀ ਜਿਹੜੀ ਆ ਜੀ ਉਹ ਹੋਈ ਆ। ਸਥਾਨਕ ਸਰਕਾਰਾਂ ਵਿਭਾਗ ਦੇ ਮੁਅੱਤਲ ਕੀਤੇ ਜਿਹੜੇ 4 ਨਿਗਰਾਨ ਇੰਜੀਨੀਅਰ ਸੀਗੇ ਜੀ, ਇਸ ਮਾਮਲੇ ਦੇ ਉੱਤੇ ਇਹ ਐਡਵਾਈਜ਼ਰੀ ਮੀਟਿੰਗ ਜਿਹੜੀ ਆ ਜੀ ਉਹ ਹੋਈ ਦੱਸੀ ਜਾਂਦੀ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਹੋਰਾਂ ਨੇ ਮੁਲਾਕਾਤ ਜਿਹੜੀ ਆ ਕੀਤੀ ਆ, ਜਿਨ੍ਹਾਂ ਨੇ ਵੱਡੀ ਗਿਣਤੀ ਲੋਕਾਂ ਨੂੰ ਗੁੱਸੇ ਨਾ ਕਰਨ ਦੀ ਸਲਾਹ ਦਿੱਤੀ ਆ, ਕਿਉਂਕਿ ਇਹ ਚੰਗਾ ਸਿਆਸੀ ਕਦਮ ਉਹਨਾਂ ਨੇ ਕਿਹਾ ਕਿ ਨਹੀਂ ਆ। ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਸਟੈਂਡ ਤੇ ਕਾਇਮ ਨੇ। ਉਹਨਾਂ ਇਹ ਕਿਹਾ ਕਿ ਉਹ ਮਹਿਜ਼ ਪਿਛਲੇ ਸਰਕਾਰ ਦੇ ਗਲਤ ਕੰਮਾਂ ਨੂੰ ਠੀਕ ਕਰਨ ਦਾ ਯਤਨ ਕਰ ਰਹੇ ਨੇ। ਉਹ ਜੋ ਵੀ ਕਰ ਰਹੇ ਆ ਸਭ ਕੁਝ ਸ਼ਰੇਆਮ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ 4 ਇੰਜੀਨੀਅਰਾਂ ਖਿਲਾਫ ਕਾਰਵਾਈ ਸ਼ੁਰੂ ਕਰਨ ਤੇ 4 IAS ਅਫਸਰਾਂ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਅਫਸਰਾਂ ਨੇ ਮੰਤਰੀ ਦੇ ਖਿਲਾਫ ਲਾਮਬੰਦੀ ਜਿਹੜੀ ਹੈ ਜੀ ਉਹ ਸ਼ੁਰੂ ਕਰ ਦਿੱਤੀ ਹੈ। ਔਰ ਇਸ ਮੁੱਦੇ ਦੇ ਉੱਤੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਵੀ ਚਰਚਾ ਜਿਹੜੀ ਹੈ ਜੀ ਉਹ ਹੋਈ ਹੈ। ਕਾਂਗਰਸ ਅੰਦਰ ਕਈਆਂ ਵੱਲੋਂ ਲੱਖਣ ਜਿਹੜਾ ਜੀ ਇਹ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਇਸ ਪਾਰੀ ਤੋਂ ਬਾਅਦ ਸਿਆਸਤ ਤੋਂ ਲਾਂਭੇ ਹੋ ਜਾਣ ਦਾ ਪਹਿਲਾਂ ਹੀ ਐਲਾਨ ਜਿਹੜਾ ਜੀ ਉਹ ਕੀਤਾ ਜਾ ਚੁੱਕਿਆ ਹੈ, ਜਿਹਦੇ ਕਰਕੇ ਇਸ ਮੰਤਰੀ ਦੇ ਵੱਲੋਂ ਵਧੀਆਂ ਇੱਛਾਵਾਂ ਕਾਰਨ ਹੱਦੋਂ ਵੱਧ ਜਿਹੜੀ ਹੈ ਜੀ ਉਹ ਸਰਗਰਮੀ ਕੀਤੀ ਜਿਹੜੀ ਉਹ ਜਾ ਰਹੀ ਆ, ਜਿਹੜੀ ਕਿ ਬਾਕੀ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਵਾਸਤੇ ਥੋੜੀ ਮੁਸ਼ਕਲ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਆ। ਮੁੱਖ ਮੰਤਰੀ ਕੈਂਪ ਵਿਚਲੇ ਸੂਤਰਾਂ ਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਹੱਦਾਂ ਜਿਹੜੀਆਂ ਦੀ ਉਹ ਲੰਘ ਰਹੇ ਨੇ। ਫਾਸਟਵੇ ਕੇਬਲ ਮਾਮਲੇ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਪਹਿਲਾਂ ਹੀ ਇਸ ਮੰਤਰੀ ਨੂੰ ਜਿਹੜਾ ਜੀ ਉਹ ਕਿਹਾ ਜਾ ਚੁੱਕਿਆ ਹੈ ਕਿ ਇਹਦੇ ਸੰਬੰਧੀ ਮੁੱਖ ਸਕੱਤਰ ਜਿਹੜੇ ਆ ਜੀ ਉਹਨਾਂ ਤੋਂ ਰਿਪੋਰਟ ਮੰਗੀ ਆ ਤੇ ਉਹ ਰਾਜਸੀ ਕਿੜ ਕੱਢਣ ਦੇ ਵਾਸਤੇ ਕੋਈ ਕਾਰਵਾਈ ਜਿਹੜੀ ਆ ਜੀ ਉਹ ਨਹੀਂ ਕਰਨਗੇ। ਹੁਣ ਸਵਾਲ ਇਹ ਆ ਜੀ ਕਿ ਵੇਖਣਾ ਇਹ ਹੋਊਗਾ ਕਿ ਇਹ ਸਲਾਹ ਜਿਹੜੀ ਆ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਕਿੰਨਾ ਕੁ ਅਸਰ ਜਿਹੜਾ ਜੀ ਉਹ ਕਰਦੀ ਹੈ। ਜਿਹੜੇ ਤਰੀਕੇ ਨਾਲ ਉਹ ਲੱਗੇ ਹੋਏ ਨੇ ਇਸ ਵੇਲੇ ਲੱਗਦਾ ਇਹ ਹੈ ਜੀ ਕਿ ਕੰਮ ਉਹ ਕਰ ਰਹੇ ਨੇ ਸਿਰਫ। ਦੇਖੋ ਭ੍ਰਿਸ਼ਟਾਚਾਰ ਤਾਂ ਉਹ ਸਾਰੇ ਦਾ ਸਾਰਾ ਕੱਢ ਰਹੇ ਨੇ, ਇਹ ਵੀ ਹੈ ਕਿ ਕੋਈ ਲੁਕਵੇਂ ਤੌਰ ਤੇ ਨਹੀਂ ਕੱਢ ਰਹੇ, ਸਾਰਾ ਕੁਝ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਲਿਆ ਰਹੇ ਆ। ਹਾਂ, ਇਹ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹ ਲੱਗਦੀ ਹੈ ਕਿ ਉਹ ਸਭ ਕੁਝ ਸਾਹਮਣੇ ਰੱਖ ਦੇਣਾ ਚਾਹੁੰਦੇ ਨੇ, ਫਿਰ ਤਾਂ ਕਿ ਇਹ ਨਾ ਕਿਹਾ ਜਾਵੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਜਾਂ ਉਹਨਾਂ ਦੇ ਦਫ਼ਤਰ ਦੇ ਵੱਲੋਂ ਕਿ ਸਾਡੇ ਕੋਲੇ ਜਾਣਕਾਰੀ ਨਹੀਂ ਸੀ। ਉਹ ਜਾਣਕਾਰੀਆਂ ਤਾਂ ਸਾਰੀਆਂ ਦੇ ਸਾਰੀਆਂ ਜਿਹੜੀ ਜੀ ਉਹ ਸਾਹਮਣੇ ਲਿਆ ਰਹੇ ਨੇ ਤੇ ਇਹਦੇ ਨਾਲ ਜਿਹੜੀ ਮੁਸੀਬਤ ਖੜੀ ਹੋ ਰਹੀ ਹੈ ਜੀ ਉਹ ਪਿਛਲੇ ਸਰਕਾਰ ਦੇ ਮੰਤਰੀਆਂ ਨੂੰ ਹੀ ਖੜੀ ਹੋ ਰਹੀ ਹੈ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਉਪ ਰਾਸ਼ਟਰਪਤੀ ਦੀ ਚੋਣ ਦੀ, ਤੇ ਵਿਰੋਧੀ ਧਿਰ ਨੇ ਆਪਣਾ ਉਮੀਦਵਾਰ ਐਲਾਨਿਆ। ਦੇਖੋ ਜੀ, ਜਿਹੜੇ ਰਾਸ਼ਟਰਪਤੀ ਦੀ ਚੋਣ ਸੀ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਵਿਰੋਧੀ ਧਿਰ ਆ ਜੀ ਉਹ ਪਛੜ ਗਈ ਸੀ। ਔਰ
NDA BJP ਨੇ ਜਿਹੜਾ ਜੀ ਉਹ ਇਸ ਮਾਮਲੇ ਦੇ ਵਿੱਚ ਪਹਿਲ ਕੀਤੀ, ਰਾਮਨਾਥ ਕੋਵਿੰਦ ਹੋਰਾਂ ਨੂੰ ਜਿਹੜਾ ਸੀਗਾ ਉਮੀਦਵਾਰ ਬਣਾਤਾ ਔਰ ਮਜਬੂਰੀ ਦੇ ਵਿੱਚ ਫਿਰ ਦਲਿਤ ਨੂੰ ਇੱਕ ਜਿਹੜਾ ਸੀਗਾ ਜੀ ਉਹ ਲਿਆਉਣਾ ਪਿਆ, ਵਿਰੋਧੀ ਧਿਰ ਨੂੰ ਕਾਟ ਕੱਟਣ ਦੇ ਵਾਸਤੇ ਮੀਰਾ ਕੁਮਾਰ ਹੋਰਾਂ ਨੂੰ ਲੈ ਕੇ ਆਏ। ਪਰ ਇਹ ਕਿਹਾ ਜਾਂਦਾ ਜੀ ਕਿ ਲੇਟ ਹੋਣ ਕਰਕੇ ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਪਛੜ ਗਈਆਂ ਇਸ ਮਾਮਲੇ ਦੇ ਵਿੱਚ, ਇਸੇ ਕਰਕੇ ਰਾਮਨਾਥ ਕੋਵਿੰਦ ਹੋਰੀ ਹਾਲ ਦੀ ਘੜੀ ਜਿਹੜਾ ਜੀ ਉਹ ਅੱਗੇ ਚੱਲ ਰਹੇ ਨੇ ਇਸ ਚੋਣ ਮਾਮਲੇ 'ਚ। ਇਹੋ ਜਿਹੀ ਗਲਤੀ ਸ਼ਾਇਦ ਜਿਹੜੀਆਂ ਵਿਰੋਧੀ ਧਿਰਾਂ ਦੀ ਉਹ ਉਪ ਰਾਸ਼ਟਰਪਤੀ ਵਾਲੇ ਮਾਮਲੇ ਦੇ ਉੱਤੇ ਨਹੀਂ ਸੀ ਕਰਨਾ ਚਾਹੁੰਦੀਆਂ ਜੀ। ਹੁਣ 18 ਵਿਰੋਧੀ ਪਾਰਟੀਆਂ ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਹੋਰਾਂ ਨੂੰ ਆਪਣਾ ਉਮੀਦਵਾਰ ਜਿਹੜਾ ਜੀ ਉਹ ਬਣਾਇਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਇਹਦਾ ਜਿਹੜਾ ਜੀ ਉਹ ਐਲਾਨ ਕੀਤਾ। ਉਪ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਉਹ 5 ਅਗਸਤ ਨੂੰ ਹੋਣੀ ਹੈ। ਸੋਨੀਆ ਗਾਂਧੀ ਹੋਰਾਂ ਨੇ ਕਿਹਾ ਕਿ 18 ਵਿਰੋਧੀ ਪਾਰਟੀਆਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਬਾਰੇ ਫੈਸਲਾ ਕਰਨ ਲਈ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਔਰ ਉਹਨਾਂ ਨੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਵਿਰੋਧੀ ਧਿਰ ਦਾ ਸਾਂਝਾ ਉਮੀਦਵਾਰ ਜਿਹੜਾ ਜੀ ਉਹ ਉਤਾਰਨ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਿਹੜਾ ਜੀ ਗੋਪਾਲ ਕ੍ਰਿਸ਼ਨ ਗਾਂਧੀ ਜਿਹੜੇ ਨੇ ਉਹ ਉਮੀਦਵਾਰ ਹੋਣਗੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਉਹਨਾਂ ਨੂੰ ਸਾਂਝਾ ਉਮੀਦਵਾਰ ਜਿਹੜਾ ਉਹ ਬਣਾਇਆ ਜਾਵੇ। ਹਾਲਾਂਕਿ ਇਸ ਗੱਲ ਦੀ ਪੋਸੀਬਿਲਿਟੀ ਜਿਹੜੀ ਹੈ ਜੀ ਉਹ ਬਹੁਤ ਘੱਟ ਲੱਗਦੀ ਹੈ। ਜਿਹੜੀਆਂ ਪਾਰਟੀਆਂ ਮੇਨ ਸੀਗੀਆਂ ਜੀ ਉਹਦੇ ਵਿੱਚ ਜਨਤਾ ਦਲ ਯੂ ਵੀ ਸ਼ਾਮਲ ਹੈ, ਜਿਹਨੇ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ ਵਿਰੋਧੀ ਪਾਰਟੀਆਂ ਦਾ ਸਾਥ ਛੱਡਦਿਆਂ ਹਾਕਮ NDA ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਹਮਾਇਤ ਕਰਨ ਦਾ ਐਲਾਨ ਜਿਹੜਾ ਦੀ ਉਹ ਕੀਤਾ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, TMC ਦੇ ਡੈਰਿਕ ਓਬਰਾਇਨ ਤੇ CPM ਦੇ ਨੇਤਾ ਰਾਮ ਯੇਚਰੀ ਨੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਔਰ ਉਹਨਾਂ ਨੇ ਕੁਝ ਸਮਾਂ ਮੰਗਿਆ ਔਰ ਦੁਬਾਰਾ ਉਹਨਾਂ ਨੇ ਜਿਹੜੀ ਸੀ ਇਹਦੇ ਉੱਤੇ ਹਾਮੀ ਜਿਹੜੀ ਆ ਉਹ ਭਰ ਦਿੱਤੀ। ਜਿਹੜਾ ਗੋਪਾਲ ਕ੍ਰਿਸ਼ਨ ਗਾਂਧੀ ਹੈ ਜੀ ਇਹ ਮਹਾਤਮਾ ਗਾਂਧੀ ਤੇ ਦੇਸ਼ ਦੇ ਆਖਰੀ ਗਵਰਨਰ ਜਨਰਲ C ਗੋਪਾਲਚਾਰੀ ਦਾ ਪੁੱਤਰ ਹੈ ਔਰ ਉਹ IAS ਸਾਬਕਾ IAS ਆਫੀਸਰ ਹੈ ਔਰ ਇੱਕ ਵਾਰੀ ਰਾਜਪਾਲ ਵੀ ਜਿਹੜਾ ਜੀ ਉਹ ਰਹਿ ਚੁੱਕੇ ਹੋਏ ਨੇ। ਜਿਹੜੀ ਸੱਤਾਧਾਰੀ ਧਿਰ ਹੈ NDA ਭਾਰਤੀ ਜਨਤਾ ਪਾਰਟੀ ਉਹ 13 ਜਾਂ 14 ਤਰੀਕ ਨੂੰ ਆਪਣੇ ਉਮੀਦਵਾਰ ਦਾ ਉਪ ਰਾਸ਼ਟਰਪਤੀ ਦੇ ਵਾਸਤੇ ਆਪਣੇ ਉਮੀਦਵਾਰ ਦਾ ਐਲਾਨ ਕਰੂਗੀ ਜੀ। ਤੇ ਅੱਗੇ ਆਪਾਂ ਜੇ ਗੱਲ ਕਰੀਏ ਇੱਕ 4 ਵਿਆਹ ਕਰਾਉਣ ਵਾਲਾ NRI ਕਾਬੂ ਆਇਆ ਕਿਉਂਕਿ ਵਿਆਹ ਕਰਾ ਕੇ ਛੱਡਿਆ ਹੁੰਦਾ ਸੀ। ਬਿਲਕੁਲ ਜੀ, ਇਹ ਵੈਸੇ ਕੰਮ ਪਹਿਲਾਂ ਬਹੁਤ ਚੱਲਦਾ ਹੁੰਦਾ ਸੀਗਾ, ਅੱਜ ਕੱਲ੍ਹ ਥੋੜਾ ਘਟਿਆ ਹੋਇਆ ਜੀ, ਸ਼ਾਇਦ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਸਖਤੀਆਂ ਹੋਣ ਕਰਕੇ। ਪਰ ਇਹ ਇੱਕ ਜਿਹੜਾ ਜੀ ਇਹਨੂੰ ਵੀ ਨਵੀਂ ਤਕਨੀਕ ਦੇ ਨਾਲ ਹੀ ਪੁਲਿਸ ਨੇ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਏਅਰਪੋਰਟ ਤੋਂ ਜਿਹੜਾ ਜੀ ਇਹਨੂੰ ਫੜਿਆ ਗਿਆ ਔਰ ਪੁਲਿਸ ਨੇ ਕੀ ਕੀਤਾ, ਇੱਕ ਫੇਸਬੁੱਕ ਜਿਹੜਾ ਸੀਗਾ ਕੁੜੀ ਦੇ ਨਾਂ ਦੇ ਉੱਤੇ ਅਕਾਊਂਟ ਬਣਾ ਕੇ ਇਹਦੇ ਨਾਲ ਜਿਹੜੀ ਸੀ ਉਹ ਗੱਲਬਾਤ ਕਰਨੀ ਸ਼ੁਰੂ ਕੀਤੀ। ਉਹਦੇ ਕਰਕੇ ਇਹ ਅਮਰੀਕਾ ਤੋਂ ਜਿਹੜਾ ਸੀਗਾ ਜੀ ਉਹ ਆ ਗਿਆ ਇੱਕ ਹੋਰ ਵਿਆਹ ਕਰਵਾਉਣ ਦੇ ਜਿਹੜਾ ਜੀ ਉਹ ਵਾਸਤੇ। ਇਹ ਵਿਆਹ ਵਿਦੇਸ਼ ਲਿਜਾਣ ਦਾ ਜਿਹੜਾ ਜੀ ਉਹ ਲਾਰਾ ਲਾ ਕੇ ਪੈਸੇ ਵਗੈਰਾ ਜਿਹੜੇ ਉਹ ਠੱਗਦਾ ਸੀਗਾ। ਜਗਜੀਤ ਸਿੰਘ ਦੱਸਿਆ ਗਿਆ ਜੀ ਇਹਦਾ ਨਾਮ, ਜਿਹੜਾ ਕਿ ਜਲੰਧਰ ਦੇ ਗ੍ਰੀਨ ਐਵਨਿਊ ਦਾ ਰਹਿਣ ਵਾਲਾ ਹੈ। 2 ਸਾਲ ਤੋਂ ਅਮਰੀਕਾ ਜਿਹੜਾ ਜੀ ਉਹ ਚਲੇ ਗਿਆ ਸੀਗਾ। ਹੁਣ ਤੱਕ 4 ਵਿਆਹ ਜਿਹੜਾ ਜੀ ਉਹ ਕਰਵਾ ਚੁੱਕਾ ਹੋਇਆ। ਉਹਦੇ ਕੋਲੋਂ 2 ਪਾਸਪੋਰਟ ਬਰਾਮਦ ਹੋਏ ਨੇ, ਇੱਕ ਉਹ ਜਗਜੀਤ ਸਿੰਘ ਦੇ ਨਾਂ ਤੇ ਤੇ ਦੂਜਾ ਕੋਈ ਰਤਨ ਕੁਮਾਰ ਦੇ ਨਾਂ ਦੇ ਉੱਤੇ ਜਿਹੜਾ ਦੱਸਿਆ ਗਿਆ। ਜਿਹੜੀ ਚੌਥੇ ਵਿਆਹ ਦੀ ਸ਼ਿਕਾਰ ਹੋਈ ਨਵਜੋਤ ਕੌਰ ਸੀਗੀ, ਉਹਨੇ ਮੀਡੀਆ ਦੇ ਸਾਹਮਣੇ ਜਿਹੜਾ ਜੀ ਆਪਣੀ ਹੱਡਬੀਤੀ ਸੁਣਾਈ ਆ ਕਿ ਇੱਕ ਜਿਹੜਾ ਵਿਆਹਾਂ ਵਾਲਾ ਪੋਰਟਲ ਹੈ ਉੱਥੋਂ ਉਹ ਮਿਲਿਆ ਸੀਗਾ ਉਹਨੂੰ ਤੇ ਅਮਰੀਕਾ ਲਿਜਾਣ ਦਾ ਜਿਹੜਾ ਜੀ ਉਹਦੇ ਨਾਲ ਵਾਅਦਾ ਕਰਕੇ ਵਿਆਹ ਕਰਵਾ ਲਿਆ। ਤੇ ਇਹਦੇ ਵਿੱਚ ਜਿਹੜੀ ਜਗਜੀਤ ਸਿੰਘ ਦੀ ਭੂਆ ਹੈ ਤੇ ਉਹਦੇ ਧੀ ਜਵਾਈ ਉਹ ਵੀ ਜਿਹੜੇ ਉਹ ਸ਼ਾਮਲ ਸੀਗੇ। ਜਗਜੀਤ ਸਿੰਘ ਨੇ ਉਹਦੇ ਘਰਦਿਆਂ ਕੋਲੋਂ ਜਿਹੜਾ ਸੀਗਾ ਜੀ 6.5 ਲੱਖ ਰੁਪਈਆ ਲਿਆ। ਉਹਦੇ ਵਿੱਚ 2 ਲੱਖ ਰੁਪਈਆ ਜਿਹੜਾ ਸੀਗਾ ਜੀ ਉਹ ਭੂਆ ਨੂੰ ਵਿਚੋਲਣ ਬਣਨ ਦਾ ਜਿਹੜਾ ਉਹ ਦਿੱਤਾ ਗਿਆ ਔਰ 10 ਦਿਨਾਂ ਬਾਅਦ ਜਗਜੀਤ ਸਿੰਘ ਜਿਹੜਾ ਸੀਗਾ ਵਿਆਹ ਕਰਾਉਣ ਤੋਂ ਬਾਅਦ ਪੈਸੇ ਲੈ ਕੇ ਫਰਾਰ ਹੋ ਗਿਆ। ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਜੀ ਕਿ ਜਗਜੀਤ ਜਿਹੜਾ ਜੀ ਉਹ ਪਹਿਲਾਂ ਵੀ 3 ਵਿਆਹ ਕਰਵਾ ਚੁੱਕਾ ਹੈ ਔਰ ਵੱਖ-ਵੱਖ ਥਾਣਿਆਂ ਦੇ ਵਿੱਚ ਉਹਦੇ ਖਿਲਾਫ ਕੇਸ ਜਿਹੜੇ ਆ ਜੀ ਉਹ ਦਰਜ ਨੇ। ਤੋ ਪੁਲਿਸ ਇਹ ਕਹਿੰਦੀ ਹੈ ਜੀ ਕਿ ਬਾਕੀ ਜਿਹੜੇ ਉਹਦੇ ਸਾਥੀ ਨੇ ਉਹਨਾਂ ਨੂੰ ਅਜੇ ਗ੍ਰਿਫਤਾਰ ਕਰਨਾ ਜਿਹੜਾ ਉਹ ਬਾਕੀ ਆ। ਤੋ ਇਹ ਜਿਹੜਾ ਜੀ 4 ਵਿਆਹ ਹੁਣ ਤੱਕ ਜੋ ਕਰਵਾ ਚੁੱਕਾ ਸੀਗਾ। ਪਰ ਜਿਹੜੀ ਪੁਲਿਸ ਨੇ ਇਹ ਫੇਸਬੁੱਕ ਵਾਲੀ ਜਿਹੜੀ ਕਹਾਣੀ ਘੜੀ ਹੈ, ਭਾਵ ਕਿ ਉਹਨੇ ਕੁੜੀ ਬਣ ਕੇ ਜਿਹੜਾ ਜੀ ਉਹਦੇ ਨਾਲ ਗੱਲ ਕੀਤੀ ਔਰ ਇਹ ਕਿਹਾ ਕਿ ਉਹ ਵਿਆਹ ਜਿਹੜਾ ਜੀ ਉਹਦੇ ਨਾਲ ਕਰਵਾਉਣਾ ਚਾਹੁੰਦੀ ਹੈ, ਜਿਹਦੇ ਕਰਕੇ ਉਹ ਕਾਬੂ ਆ ਗਏ ਜੀ। ਲਾਲਚ ਤੇ ਉਹਦੇ ਨਾਲ ਹੀ ਕਾਬੂ ਆ ਗਿਆ। ਤੇ ਅੱਗੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਮਰੇ ਪਸ਼ੂਆਂ ਦੇ ਨਾਲ ਬਹੁਤ ਖਰਾਬੀ ਹੋ ਰਹੀ ਆ ਫਗਵਾੜੇ ਦੇ ਆਲੇ ਦੁਆਲੇ। ਤੇ ਹੁਣ ਮਰੇ ਪਸ਼ੂਆਂ ਦਾ ਚੰਮ ਲਾਉਣ ਵਾਲਿਆਂ ਦੀ ਜਿਹੜੀ ਹੜਤਾਲ ਸੀਗੀ ਉਹਨਾਂ ਨੇ ਵਾਪਸ ਲਈ। ਬਿਲਕੁਲ, ਐਕਚੁਅਲੀ ਇਹ ਜਿਹੜੇ ਜੀ ਵਿਚਾਰੇ ਬਹੁਤ ਮਿਹਨਤਕਸ਼ ਜਿਹੜੇ ਲੋਕ ਨੇ
ਕਦੀ ਤਾਂ ਇਹ ਜਿਹੜੇ ਅਖੌਤੀ ਗਊ ਰੱਖਿਅਕ ਨੇ ਉਹਨਾਂ ਦੀਆਂ ਡਾਂਗਾਂ ਦਾ ਸ਼ਿਕਾਰ ਹੋ ਜਾਂਦੇ ਨੇ, ਤੇ ਹੁਣ ਸਰਕਾਰ ਵੱਲੋਂ ਲਾਈ ਜਿਹੜੀ GST ਆ ਉਹਦੇ ਕਰਕੇ ਹੜਤਾਲ ਦੇ ਉੱਤੇ ਜਿਹੜਾ ਜੀ ਇਹ ਚਲੇ ਗਏ ਸੀਗੇ। ਔਰ ਬਹੁਤ ਮੰਦੇ ਹਾਲ ਜਿਹੜੇ ਜੀ ਉੱਥੇ ਇਸ ਏਰੀਏ ਦੇ ਵਿੱਚ ਜਮਸ਼ੇਦ, ਫਗਵਾੜਾ, ਜਲੰਧਰ ਦੇ ਨੇੜੇ ਤੇੜੇ ਹੋਏ ਪਏ ਸੀ। ਲੋਕ ਸੜਕਾਂ ਦੇ ਕੰਢੇ ਮਰੇ ਪਸ਼ੂ ਜਿਹੜੇ ਉਹ ਸੁੱਟੀ ਜਾਂਦੇ ਸੀਗੇ, ਨਹਿਰਾਂ ਦੇ ਵਿੱਚ ਜਿਹੜੇ ਜੀ ਉਹ ਪਸ਼ੂ ਸੁੱਟ ਰਹੇ ਸੀਗੇ। ਹੁਣ ਇਹਨਾਂ ਨੇ ਜਿਹੜਾ ਜੀ ਨੂਰਮਹਿਲ ਦੇ ਵਿੱਚ ਇੱਕ ਜਿਹੜੀ ਮੀਟਿੰਗ ਕਰਕੇ ਉੱਥੇ ਜਿਹੜੇ ਜਲੰਧਰ ਦੇ ਸੰਸਦ ਮੈਂਬਰ ਨੇ ਸੰਤੋਖ ਸਿੰਘ ਚੌਧਰੀ ਹੋਈ ਜਿਹੜਾ ਜੀ ਉਹ ਪਹੁੰਚੇ, ਔਰ ਉਹਨਾਂ ਨੇ ਇਹ ਕਿਹਾ ਕਿ ਉਹ GST ਨਾਲ ਸੰਬੰਧਿਤ ਕਮੇਟੀ 'ਚ ਇਸ ਦੇ ਬਾਰੇ ਆਵਾਜ਼ ਜਿਹੜੀ ਆ ਉਹ ਉਠਾਉਣਗੇ। ਉਹਨਾਂ ਨੇ ਇਹਨਾਂ ਨੂੰ ਇਹ ਅਪੀਲ ਕੀਤੀ ਜੀ ਕਿ ਇਹਦੇ ਨਾਲ ਜਿਹੜੇ ਲੋਕ ਨੇ ਉਹ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਨੇ, ਇਸ ਕਰਕੇ ਉਸ ਚੀਜ਼ ਨੂੰ ਧਿਆਨ ਦੇ ਹਿੱਤ ਰੱਖਦਿਆਂ ਹੋਇਆ ਹੜਤਾਲ ਜਿਹੜੀ ਹੈ ਜੀ ਉਹ ਵਾਪਸ ਲੈਣੀ ਚਾਹੀਦੀ ਆ, ਜਿਹਦੇ ਕਰਕੇ ਇਹ ਜਿਹੜਾ ਜੀ ਉਹ ਰਾਜੀ ਹੋ ਗਏ। ਔਰ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਰਾਜ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਕਰਵਾਉਣਗੇ, ਔਰ ਪੰਜਾਬ ਦੇ ਵਿੱਤ ਮੰਤਰੀ ਦੇ ਨਾਲ ਵੀ ਇਸ ਸੰਬੰਧੀ ਜਿਹੜੀ ਆ ਉਹ ਚਰਚਾ ਕੀਤੀ ਗਈ ਹੈ ਜੀ। ਔਰ ਇਹਨਾਂ ਦਾ ਇਹ ਕਹਿਣਾ ਸੀਗਾ ਜੀ ਕਿ ਇੱਕ ਮਰਨ ਵਾਲੇ ਪਸ਼ੂ ਦੇ ਬਿੱਲ ਉਹ ਜਿਹੜਾ ਜੀ ਕਿੱਥੋਂ ਲਿਆਉਣਗੇ। ਇਹਨਾਂ ਵਪਾਰੀਆਂ ਦੇ ਮੁਤਾਬਕ ਉਹ ਬਹੁਤ ਛੋਟੇ ਜਿਹੇ ਜਿਹੜੇ ਬੰਦੇ ਨੇ, ਜਿਸ ਕਰਕੇ ਉਹ GST ਦੇ ਘੇਰੇ ਦੇ ਵਿੱਚ ਆਉਣ ਕਰਕੇ ਬਹੁਤੀਆਂ ਮੁਸ਼ਕਲਾਂ ਦੇ ਵਿੱਚ ਜਿਹੜਾ ਉਹ ਫਸ ਜਾਣਗੇ। ਔਰ ਉਹਨਾਂ ਨੇ ਮਰੇ ਪਸ਼ੂ ਜਿਹੜਾ ਸੀ ਉਹ ਚੁੱਕਣ ਤੋਂ ਨਾ ਕਰਤੀ ਸੀ, ਜਿਹਦੇ ਕਰਕੇ ਇਸ ਪੂਰੇ ਏਰੀਏ ਦੇ ਵਿੱਚ ਹਾਲਾਤ ਬੇਹੱਦ ਖਰਾਬ ਹੋਏ ਪਏ ਆ ਜੀ। ਦੂਜੇ ਪਾਸੇ ਜਿਹੜਾ GST ਦਾ ਵਿਰੋਧ ਹੈ ਜੀ ਉਹ ਨਿਰੰਤਰ ਜਾਰੀ ਹੈ। ਮੁਲਕ ਭਰ ਦੇ ਵਿੱਚ ਗੁਜਰਾਤ ਦੇ ਵਿੱਚ ਬਹੁਤ ਵੱਡੇ ਜਿਹੜੇ ਰੋਸ ਮੁਜ਼ਾਹਰੇ ਨੇ ਉਹ ਹੋ ਰਹੇ ਨੇ, ਕਿਉਂਕਿ ਕੱਪੜਾ ਵਪਾਰ ਗੁਜਰਾਤ ਤੋਂ ਬਹੁਤਾ ਜਿਹੜਾ ਜੀ ਉਹ ਚੱਲਦਾ ਹੈ। ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਕੱਪੜਾ ਸਨਅਤ ਦੇ ਨਾਲ ਜਿਹੜੇ ਜੁੜੇ ਹੋਏ ਵਪਾਰੀ ਨੇ ਉਹਨਾਂ ਨੇ ਇੱਕ ਵੱਡਾ ਧਰਨਾ ਜਿਹੜਾ ਸੀਗਾ ਜੀ ਹਾਲ ਗੇਟ ਦੇ ਬਾਹਰ ਦਿੱਤਾ, ਔਰ ਉਹਨਾਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਸੀਗੀਆਂ ਜੀ ਉਹ ਬੰਦ ਰੱਖੀਆਂ। ਉਹਨਾਂ ਨੇ ਇਹਦੇ ਵਿੱਚ ਜੀ ਜਿਹੜਾ ਕੰਬਲ, ਸ਼ਾਲ, ਰੈਡੀਮੇਡ ਕੱਪੜੇ ਵੇਚਣ ਵਾਲੇ ਸਾਰੇ ਦੇ ਸਾਰੇ ਵਪਾਰੀ ਜਿਹੜੇ ਉਹ ਸ਼ਾਮਲ ਸੀਗੇ ਜੀ। ਉਹਨਾਂ ਦਾ ਇਹ ਕਹਿਣਾ ਕਿ ਅਜੇ ਤੱਕ ਅੰਗਰੇਜ਼ਾਂ ਦੇ ਟਾਈਮ ਤੋਂ ਵੀ ਕਦੀ ਕਿਸੇ ਨੇ ਕੱਪੜੇ ਦੇ ਉੱਤੇ ਜਿਹੜਾ ਜੀ ਉਹ ਟੈਕਸ ਨਹੀਂ ਸੀ ਲਾਇਆ। ਸਵਾਲ ਕਿਉਂਕਿ ਇਹਨਾਂ ਦਾ ਜਿਹੜਾ ਪੁਆਇੰਟ ਹੈ ਜੀ ਉਹ ਇਹ ਆ ਕਿ ਮੰਨ ਲਓ ਜੇ ਥਾਨ ਜਿਹੜਾ ਪੂਰਾ ਲਿਆਂਦਾ, ਥਾਨ ਦੇ ਵਿੱਚੋਂ 5-5, 6-6 ਮੀਟਰ ਕੱਟ ਕੇ ਉਹਨਾਂ ਨੇ ਵੇਚਣਾ ਹੁੰਦਾ, ਇਸ 5-5, 6-6 ਮੀਟਰ ਦੇ ਉੱਤੇ ਜਿਹੜਾ ਜੀ ਉਹ GST ਕੱਲੀ ਜਿਹੜੀ ਆ ਉਹ ਕਿਵੇਂ ਦੇਣਗੇ। ਸੋ ਇਹ ਜਿਹੜੇ ਰੋਸ ਮੁਜ਼ਾਹਰੇ ਧਰਨੇ ਨੇ ਉਹ ਸਮੁੱਚੇ ਮੁਲਕ ਪੱਧਰ ਦੇ ਉੱਤੇ ਹੋ ਰਹੇ ਆ। ਵੱਖਰੀ ਗੱਲ ਆ ਕਿ ਇਹਨਾਂ ਦਾ ਚਰਚਾ ਮੀਡੀਆ ਦੇ ਵਿੱਚ ਉਹਨਾਂ ਜਿਹੜਾ ਹੈ ਨਹੀਂ ਗਾ। ਖਾਸ ਤੌਰ ਦੇ ਉੱਤੇ ਗੁਜਰਾਤ ਦੇ ਸ਼ਹਿਰ ਸੂਰਤ ਦੇ ਵਿੱਚ ਜਿੱਡਾ ਵੱਡਾ ਰੋਸ ਮੁਜ਼ਾਹਰਾ ਹੋਇਆ, ਇਹ ਮੁਲਕ ਦੇ ਵੱਡੇ ਰੋਸ ਮੁਜ਼ਾਹਰਿਆਂ ਦੇ ਵਿੱਚੋਂ ਇੱਕ ਸੀਗਾ, ਪਰ ਇਹਦਾ ਜ਼ਿਕਰ ਨਹੀਂ ਹੋਇਆ ਕਿਤੇ। ਬਿਲਕੁਲ ਜੀ, ਮੀਡੀਆ ਦਾ ਪਹਿਲਾਂ ਹੀ ਪਤਾ ਕਿ ਇੱਕ ਬਕਾਊ ਮੀਡੀਆ ਹੈ। ਤੇ ਅੱਗੇ ਆਪਾਂ ਕਿਸਾਨਾਂ ਦੀ ਵੀ ਰੋਜ਼ ਗੱਲ ਕਰਦੇ ਹਾਂ ਕਿ ਖੁਦਕਸ਼ੀਆਂ ਹੁੰਦੀਆਂ, ਇਸੇ ਤਰ੍ਹਾਂ ਜੀ ਕੋਈ ਨਾਗਾ ਨਹੀਂ ਪੈ ਰਿਹਾ ਤੇ 24 ਘੰਟਿਆਂ ਦੇ ਵਿੱਚ 2 ਹੋਰ ਕਿਸਾਨਾਂ ਨੇ ਖੁਦਕਸ਼ੀ ਕੀਤੀ। ਬਿਲਕੁਲ ਜੀ, ਨਿਰੰਤਰ ਜਾਰੀ ਹੈ ਜੀ। ਕੋਈ ਦਿਨ ਨਹੀਂ ਹੁੰਦਾ ਜਿਸ ਦਿਨ ਦੋ ਤਿੰਨ ਜਿਹੜੇ ਕਿਸਾਨ ਨੇ ਉਹਨਾਂ ਦੀ ਖੁਦਕੁਸ਼ੀ ਦੀ ਖਬਰ ਜਿਹੜੀ ਹੈ ਜੀ ਉਹ ਨਹੀਂ ਆਉਂਦੀ, ਕਿਉਂਕਿ ਜਿਵੇਂ ਬੇਆਸ ਹੋਏ ਪਏ ਨੇ ਜੀ ਕਿਸਾਨ, ਉਹਨਾਂ ਨੂੰ ਲੱਗਦਾ ਹੀ ਨਹੀਂਗਾ। ਜਿਹੜੇ ਕੁਝ ਪੋਸਟਰ ਨੇ ਜੀ ਛੋਟੇ, ਉਹ ਬੈਂਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਿਹੜੇ ਆ ਜੀ ਉਹ ਲਾਏ ਹੋਏ ਆ, ਜਿਹਦੇ ਵਿੱਚ ਉਹਨਾਂ ਬੜੀ ਤੇਜ਼ੀ ਨਾਲ ਇਹ ਲੱਗਿਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਆਪੋ ਆਪਣੀਆਂ ਕਿਸ਼ਤਾਂ ਜਿਹੜੀਆਂ ਭਰੋ। ਸਰਕਾਰ ਨੇ ਖੇਤੀ ਕਰਜ਼ਿਆਂ ਦੇ ਮਾਫ ਕਰਨ ਦੀ ਗੱਲ ਕੀਤੀ ਆ, ਬਾਕੀ ਕੋਈ ਹੋਰ ਕਰਜ਼ਾ ਜਿਹੜਾ ਜੀ ਉਹ ਤੁਹਾਡਾ ਮਾਫ ਨਹੀਂ ਹੋਊਗਾ। ਇਹ ਪੋਸਟਰ ਬੜੀ ਤੇਜ਼ੀ ਨਾਲ ਪਿੰਡਾਂ ਦੇ ਵਿੱਚ ਜਿਹੜੇ ਜੀ ਉਹ ਲੱਗੇ ਆ, ਤੇ ਸ਼ਾਇਦ ਕਿਤੇ ਨਾ ਕਿਤੇ ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਕਿ ਸਾਰੇ ਕਰਜ਼ੇ ਜਿਹੜੇ ਉਹ ਮਾਫ ਹੋ ਜਾਣੇ ਆ, ਉਹਦੇ ਕਰਕੇ ਵੀ ਇਹ ਖੁਦਕੁਸ਼ੀਆਂ ਦੇ ਵਿੱਚ ਜਿਹੜੀ ਆ ਜੀ ਉਹ ਤੇਜ਼ੀ ਆਈ ਆ। ਪਿੰਡ ਚੁੱਗੇ ਕਲਾਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਕਰਜ਼ੇ ਦੇ ਸਤਾਏ ਹੋਏ ਨਿਰਮਲ ਸਿੰਘ ਨੇ ਜਿਹੜੀਆਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਜੀ। ਇਹਦੇ ਪੁੱਤ ਨੇ ਜਿਹੜੀ ਆ ਜੀ ਉਹਦੇ ਬਿਆਨਾਂ ਦੇ ਉੱਤੇ ਇਹ ਕਾਰਵਾਈ ਜਿਹੜੀ ਹੋਈ ਆ। ਇਹਦੇ ਕੋਲੇ 5.25 ਕਿੱਲੇ ਜਿਹੜੀ ਆ ਜੀ ਉਹ ਜ਼ਮੀਨ ਹੈ, ਔਰ ਨਿਰਮਲ ਸਿੰਘ ਨੇ ਵੱਖ-ਵੱਖ ਬੈਂਕਾਂ ਤੋਂ 15 ਲੱਖ ਰੁਪਏ ਜਿਹੜਾ ਜੀ ਉਹ ਕਰਜ਼ਾ ਲਿਆ ਹੋਇਆ ਸੀਗਾ, ਜਿਹਦੇ ਕਰਕੇ ਉਹ ਪਰੇਸ਼ਾਨ ਜਿਹੜਾ ਉਹ ਰਹਿੰਦਾ ਸੀਗਾ। ਔਰ ਸਲਫਾਸ ਦੀਆਂ ਗੋਲੀਆਂ ਜਿਹੜੀਆਂ ਦੀ ਖਾ ਕੇ ਉਹਨੇ ਖੁਦਕੁਸ਼ੀ ਕਰ ਲਈ। ਮੋਗੇ ਨੇੜੇ ਪਿੰਡ ਜਿੱਤਵਾਲ ਦਾ ਪਿੰਡ ਆ ਕੋਕਰੀ ਫੂਲਾ ਸਿੰਘ, ਉੱਥੇ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਜਿਹੜੀ ਕਰ ਲਈ। ਇਹ 52 ਸਾਲਾਂ ਦਾ ਜਸਵੀਰ ਸਿੰਘ ਜੱਸੀ ਸੀਗਾ। ਇੱਕ ਸੜਕ ਹਾਦਸੇ ਦੇ ਵਿੱਚ ਉਹਦੀ ਲੱਤ ਜਿਹੜੀ ਕੱਟੀ ਗਈ ਸੀ। ਉਹਦੇ ਕੋਲੇ ਸਿਰਫ 2 ਏਕੜ ਜ਼ਮੀਨ ਸੀਗੀ ਜੋ ਕਰਜ਼ੇ ਦੇ ਵਿੱਚ ਜਿਹੜੀ ਉਹ ਵਿਕ ਗਈ, ਜਿਹਦੇ ਕਰਕੇ ਉਹ ਪਰੇਸ਼ਾਨ ਰਹਿੰਦਾ ਸੀਗਾ। ਉਹਨੇ ਜ਼ਹਿਰ ਖਾ ਕੇ ਜਿਹੜੀ ਹੈ ਜੀ ਇਹ ਖੁਦਕੁਸ਼ੀ ਕੀਤੀ ਹੈ। ਜਿਹੜੀ ਪਹਿਲੀ ਖੁਦਕੁਸ਼ੀ ਆ 5.25 ਕਿੱਲੇ 15 ਲੱਖ ਰੁਪਏ ਦਾ ਜਿਹੜਾ ਜੀ ਉਹ ਕਰਜ਼ਾ। ਦੇਖੋ, ਚਾਹੇ ਇਹਨੂੰ ਕੋਈ ਨੈਗੇਟਿਵ ਰੂਪ ਦੇ ਵਿੱਚ ਲਵੇ, ਪਰ ਜਿਹੜੇ ਲਿਮਟਾਂ ਬਣਾਉਣ ਵਾਲੇ ਨੇ ਬੈਂਕ,
ਜਿਹੜੇ ਔਰ ਜਿਹੜੇ ਉਹਨਾਂ ਦੇ ਏਜੰਟ ਨੇ ਉਹ ਕੀ ਕਰਦੇ ਨੇ, ਵਿੱਚੋਂ ਮੋਟਾ ਜਿਹੜਾ ਜੀ ਉਹ ਪੈਸਾ ਖਾ ਕੇ ਵੱਧ ਲਿਮਟਾਂ ਉਹਨਾਂ ਨੇ ਬਣਾਈਆਂ, ਵੱਧ ਤੋਂ ਵੱਧ ਕਰਜ਼ਾ ਜਿਹੜਾ ਜੀ ਕਿਸਾਨਾਂ ਨੂੰ ਉਹਨਾਂ ਨੇ ਚੁਕਾਇਆ। ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਨੇ ਤੇ ਕਰਜ਼ਾ ਚੁੱਕਣ ਵਾਲੇ ਵੀ ਜਿਹੜੇ ਜੀ ਇਹਦੇ ਵਿੱਚੋਂ ਬਰੀ ਨਹੀਂ ਕੀਤੇ ਜਾ ਸਕਦੇ ਕਿ ਜਦੋਂ ਉਹਨਾਂ ਨੇ ਵਿੱਤ ਤੋਂ ਵੱਧ ਜਿਹੜਾ ਜੀ ਉਹ ਕਰਜ਼ਾ ਚੁੱਕਿਆ ਹੋਇਆ 15-15 ਲੱਖ ਰੁਪਈਆ ਜਿਹੜਾ ਜੀ 4.5 ਕਿੱਲਿਆਂ ਦੇ ਉੱਤੇ ਚੁੱਕਣਾ ਆਪਣੇ ਆਪ ਦੇ ਵਿੱਚ ਸਵਾਲ ਤਾਂ ਹੈਗਾ ਹੀ ਹੈ ਜੀ। ਬਿਲਕੁਲ, ਇਹ ਸਾਰੇ ਵਿੱਚ ਆਉਂਦੇ ਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਇਸ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।